दर्शकों ब्रेक तो बाद तुहाडा स्वागत है जी डॉक्टर साहब। इस वाले सैगमेंट तुसीं साडे दर्शकां नूं दसो अज दे दिन दी इतिहासक अहमियत। सिख इतिहास के हवाले नाल 1711 ਦੇ ਵਿੱਚ ਜਦੋਂ ਕਿ ਕਲਾਨੌਰ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ। ਇਹ ਪੰਜਾਬ 'ਚ ਲਾਹੌਰ ਤੋਂ ਬਾਅਦ ਵੱਡਾ ਸ਼ਹਿਰ ਸੀ। ਅੱਜ ਵੀ ਉੱਥੇ ਹਿਸਟੋਰੀਕਲ ਕਿਲੇ ਅਕਬਰ ਦੀ ਤਾਜ਼ਪੋਸ਼ੀ ਵੀ ਇੱਥੇ ਹੀ ਹੋਈ ਸੀ ਔਰ ਅਕਸਰ ਇਲਾਕੇ 'ਚ ਇੱਕ ਫਰੇਜ਼ ਇਸਤੇਮਾਲ ਕੀਤਾ ਜਾਂਦਾ ਹੈ ਵੀ ਜਿਹਨੇ ਦੇਖਿਆ ਨਹੀਂ ਲਾਹੌਰ ਉਹ ਦੇਖੇ ਕਲਾਨੌਰ ਜੀ। ਸੋ ਇੱਥੇ ਜਦੋਂ ਬੰਦਾ ਸਿੰਘ ਬਹਾਦਰ ਨੇ ਇਹਨੂੰ ਕੰਕਰ ਕੀਤਾ ਤੇ ਇਹ ਹਿਸਟੋਰੀਕਲ ਵੇਰਵਾ ਕਿ 5000 ਦੇ ਕਰੀਬ ਮੁਸਲਮਾਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਅਪਰੋਚ ਕੀਤਾ ਕਿ ਅਸੀਂ ਵੀ ਖਾਲਸਾ ਫੌਜ ਸ਼ਾਮਲ ਹੋਣਾ ਚਾਹੁੰਦੇ, ਕਿਉਂਕਿ ਬੰਦਾ ਸਿੰਘ ਦਾ ਬੇਸ਼ੱਕ ਇੱਕ ਇਮੇਜ ਪ੍ਰੈਜ਼ੈਂਟ ਕੀਤਾ ਗਿਆ ਹੈ ਕਿ ਜੋ ਬੜਾ ਖੂੰਖਾਰ ਸੀ, ਮਸੀਤਾਂ ਢਾਹ ਦਿੱਤੀਆਂ, ਜ਼ਾਲਮ ਸੀ। ਇਹ ਸਾਡੇ ਪਾਕਿਸਤਾਨੀ ਭਰਾਵਾਂ 'ਚ ਵੀ ਅਕਸਰ ਜ਼ਿਕਰ ਹੁੰਦਾ ਜਾਂ ਉਹਨਾਂ ਦੀ ਹਿਸਟੋਰੀਕਲ ਅਕਾਊਂਟ ਇਸ ਕਿਸਮ ਦਾ। ਪਰ ਇਹ ਇੱਕ ਹਕੀਕਤ ਹੈ ਕਿ ਬੰਦਾ ਸਿੰਘ ਨੇ ਜਿਹੜੇ ਹੁਣ ਜੇ ਮੁਸਲਮਾਨ ਭਰਤੀ ਉਹਦੇ ਨਾਲ ਆ ਕੇ ਹੋਣਾ ਚਾਹੁੰਦੇ ਨੇ, ਉਹਨਾਂ ਨੂੰ ਅਜ਼ਾਨ ਦੀ ਖੁੱਲ੍ਹ ਸੀ, ਨਮਾਜ਼ ਦੀ ਖੁੱਲ੍ਹ ਸੀ, ਆਪਣਾ ਧਰਮ ਦੀ ਆਜ਼ਾਦੀ ਸੀ। ਔਰ ਈਵਨ ਜਦੋਂ ਸਰਹੰਦ ਦੇ ਉਜਾੜੇ ਦੇ ਹਵਾਲੇ ਨਾਲ ਵੀ ਗੱਲ ਹੁੰਦੀ ਹੈ, ਅੱਜ ਵੀ ਤੁਸੀਂ ਸਰਹੰਦ ਜਾਓ, ਉੱਥੇ ਸ਼ੇਖ ਸਰਹਿੰਦੀ ਦਾ ਮਜ਼ਾਰ ਹੈ, ਲਾਲ ਮਸੀਤ ਹੈ, ਸਦਨਾ ਕਸਾਈ ਦੀ ਮਸੀਤ ਹੈ, ਉਸਤਾਦ ਸ਼ਾਗਿਰਦ ਦੇ ਮਕਬਰੇ ਨੇ, ਮੀਰੇ ਮੀਰਾਂ ਦਾ ਮਜ਼ਾਰ ਹੈ। ਜੇ ਬੰਦਾ ਸਿੰਘ ਨੇ ਸਭ ਕੁਛ ਹੀ ਡਿਸਟਰੋਏ ਕਰ ਦਿੱਤਾ ਸੀ ਮਸੀਤਾਂ ਦੇ ਹਵਾਲੇ ਨਾਲ, ਫਿਰ ਇਹ 3 ਸਦੀਆਂ ਬਾਅਦ ਵੀ ਕਿਵੇਂ ਕਾਇਮ ਨੇ? ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਜਿਹੜੇ ਖਾਸ ਤੌਰ ਤੇ ਸਾਡੇ ਕੁਛ ਮੁਸਲਮਾਨ ਹਿਸਟੋਰੀਅਨਸ ਨੇ ਉਹਨਾਂ ਨੇ ਬੰਦਾ ਸਿੰਘ ਬਹਾਦਰ ਨਾਲ ਇਨਸਾਫ ਨਹੀਂ ਕੀਤਾ ਜੀ। 1835 'ਚ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਪੇਸ਼ਾਵਰ 'ਚ ਦਾਖਲ ਹੋਏ ਔਰ 1921 'ਚ ਰਕਾਬਗੰਜ ਦਿੱਲੀ ਦੀ ਦੀਵਾਰ ਮੁਕੰਮਲ ਹੋਈ ਜਿਹੜੀ ਰਿਪੁਦਮਨ ਸਿੰਘ ਨਾਭਾ ਨੇ ਬਣਵਾਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1686 'ਚ ਸਰ ਆਈਸਕ ਨਿਊਟਨ ਨੇ ਆਪਣੀ ਸ਼ਾਹਕਾਰ ਰਚਨਾ ਪ੍ਰਿੰਸੀਪੀਆ ਮੈਥਮੈਟਿਕਸ ਇਹ ਪ੍ਰਕਾਸ਼ਿਤ ਕੀਤੀ। 1760 'ਚ ਫਰਾਂਸ ਨੇ ਬ੍ਰਿਟਨ ਨੂੰ ਹਰਾ ਕੇ ਕਿਊਬੈਕ ਤੇ ਕਬਜ਼ਾ ਕੀਤਾ। ਅੱਜ ਵੀ ਜਿਹੜਾ ਕੈਨੇਡਾ ਦਾ ਸੂਬਾ ਕਿਊਬੈਕ ਹੈ ਉਹਦੇ 'ਚ ਫ੍ਰੈਂਚ ਲੋਕਾਂ ਦੀ ਜਾਂ ਫ੍ਰੈਂਚ ਜ਼ਬਾਨ ਬੋਲਣ ਵਾਲਿਆਂ ਦੀ ਮੈਜੋਰਿਟੀ ਹੈ ਜੀ। 1788 ਦੇ ਵਿੱਚ ਜਿਹੜੀ ਹੈ ਮੈਰੀਲੈਂਡ ਉਹ ਅਮਰੀਕਾ ਦੀ 7ਵੀਂ ਐਸੀ ਸਟੇਟ ਬਣੀ ਜਿਹਨੇ ਅਮਰੀਕੀ ਸੰਵਿਧਾਨ ਨੂੰ ਰੈਕਟੀਫਾਈ ਕੀਤਾ। 1848 ਦੇ ਵਿੱਚ ਲਾਸਟ ਸਲੇਵ ਜਿਹੜੇ ਫ੍ਰੈਂਚ ਕਾਲੋਨੀਜ਼ ਦੇ ਸੀ ਉਹਨਾਂ ਨੂੰ ਫਰੀडम ਦਿੱਤੀ ਗਈ ਔਰ 1931 ਦੇ ਵਿੱਚ ਪਹਿਲਾ ਜਿਹੜਾ ਹੈ ਉਹ ਵੂਮਨ ਇਨ ਓਲੰਪਿਕ ਟਰੈਕ ਐਂਡ ਫੀਲਡ 1932 'ਚ ਹੋਣਾ ਸੀ ਓਲੰਪਿਕ, 1931 'ਚ ਪਹਿਲੀ ਵਾਰੀ ਇਹ ਅਪਰੂਵ ਹੋਇਆ ਵੀ ਔਰਤਾਂ ਉਸ ਓਲੰਪਿਕ ਦੇ ਵਿੱਚ ਟਰੈਕ ਇਵੈਂਟਸ ਦੇ ਵਿੱਚ ਟਰੈਕ ਐਂਡ ਫੀਲਡ ਇਵੈਂਟਸ ਹਿੱਸਾ ਲੈ ਸਕਦੀਆਂ ਨੇ। 1945 'ਚ ਮੁਸੋਲਿਨੀ ਇਟਲੀ ਦਾ, ਇੱਕ ਪਾਸੇ ਨਾਜ਼ੀ ਹਿਟਲਰ ਸੀ, ਮੁਸੋਲਿਨੀ ਇਟਲੀ ਦਾ ਜਨਰਲ ਸੀ, ਡਿਕਟੇਟਰ, 18 ਸਾਲ ਉਹਨੇ ਰਾਜ ਕੀਤਾ, ਫਿਰ ਹਾਰ ਗਏ ਇਹ ਫੌਜਾਂ ਐਲਾਈਡ ਦੇ ਫੋਰਸਿਸ ਔਰ ਮੁਸੋਲਿਨੀ ਆਪਣੀ ਸਾਥੀ ਦੇ ਨਾਲ ਸਾਥਣ ਦੇ ਨਾਲ ਭੱਜਣ ਦੇ ਯਤਨ 'ਚ ਸੀ। ਲੋਕਾਂ ਨੇ ਫੜ ਕੇ ਉਹਨੂੰ ਮਾਰ ਕੇ ਉਹਦੀ ਜਿਹੜੀ ਲਾਸ਼ ਹੈ ਉਹ ਉੱਥੇ ਟੰਗ ਦਿੱਤੀ ਚੌਂਕ 'ਚ। 1946 'ਚ ਹਿਡੇਕੀ ਟੋਜ਼ੋ ਜਿਹੜਾ ਕਿ ਜਾਪਾਨ ਦਾ PM ਸੀ ਔਰ ਜਿਹਨੇ ਸਭ ਤੋਂ ਪਹਿਲਾਂ ਪਰਲ ਹਾਰਬਰ ਤੇ ਅਟੈਕ ਕਰਕੇ ਅਮਰੀਕਾ ਨੂੰ ਵੀ ਮਜਬੂਰ ਕੀਤਾ ਸੀ ਸੈਕੰਡ ਵਰਲਡ ਵਾਰ ਸ਼ਾਮਲ ਹੋਣ ਲਈ, ਉਸ ਦੇ ਉੱਤੇ ਮੁਕੱਦਮਾ ਚੱਲਿਆ, ਉਹਨੂੰ ਦੋਸ਼ੀ ਪਾਇਆ ਗਿਆ ਔਰ ਉਹਨੂੰ ਫਿਰ ਲਟਕਾਇਆ ਗਿਆ। 1974 'ਚ ਅੱਜ ਦੇ ਦਿਨ ਵੀਅਤਨਾਮ 'ਚੋਂ ਅਖੀਰਲੇ ਅਮਰੀਕੀ ਨਿਕਲੇ ਬਾਹਰ ਔਰ 1994 'ਚ ਪਹਿਲੀ ਮਲਟੀ ਰੇਸ਼ਨਲ ਇਲੈਕਸ਼ਨ ਜਿਹੜੀ ਹੈ ਉਹ ਸਾਊਥ ਅਫਰੀਕਾ ਦੇ ਵਿੱਚ ਹੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਸਵਾਲ ਫਿਰ ਤੁਸੀਂ ਖਾ ਗਏ। ਚਲੋ ਅੱਜ ਦੇ ਵਿਚਾਰ ਲਈ ਅਸੀਂ ਜਿਵੇਂ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਉਹਨਾਂ ਦੀ ਵਿਚਾਰ ਕਰਦੇ ਹਾਂ। ਅੱਜ ਮਹੱਲਾ ਪਹਿਲਾ ਦਾ ਅਖੀਰਲਾ ਸ਼ਲੋਕ ਹੈ ਸਹਿਸਕ੍ਰਿਤੀ 'ਚ ਔਰ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਦੇ ਨੇ ਸਹਿਸਕ੍ਰਿਤੀ ਸ਼ਲੋਕ। ਇਹ ਸ਼ਲੋਕ ਹੈ ਏਕ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮੈ ਆਤਮੰ ਸ਼੍ਰੀ ਵਾਸ ਦੇਵस्य ਜੇ ਕੋ ਜਾਨਸ ਭੇਵ ਨਾਨਕ ਤਾਂਕਾ ਦਾਸ ਹੈ ਸੋਈ ਨਿਰੰਜਨ ਦੇਵ। ਏਕ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮੈ ਆਤਮੰ ਸ਼੍ਰੀ ਵਾਸ ਦੇਵस्य ਜੇ ਕੋ ਜਾਨਸ ਭੇਵ ਨਾਨਕ ਤਾਂਕਾ ਦਾਸ ਹੈ ਸੋਈ ਨਿਰੰਜਨ ਦੇਵ। ਹੁਣ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਸਿਰਫ ਇੱਕੋ ਇੱਕ ਨਿਰੰਕਾਰ ਹੀ ਹੈ ਜਿਹੜਾ ਦੇਵਿਆਂ ਦਾ ਵੀ ਦੇਵ ਹੈ, ਕਿਉਂਕਿ ਹਿੰਦੂ ਧਰਮ 33 ਕਰੋੜ ਦੇਵੀ ਦੇਵਤਿਆਂ 'ਚ ਯਕੀਨ ਰੱਖਦਾ ਹੈ। ਸੋ ਗੁਰੂ ਸਾਹਿਬ ਨੇ ਕਿਹਾ ਕਿ ਏਕ ਕ੍ਰਿਸ਼ਨ ਤਾਂ ਸਰਬ ਦੇਵਾ, ਕਿ ਜਿੰਨੇ ਦੇਵਤੇ ਨੇ ਉਹਨਾਂ ਦਾ ਵੀ ਅਲਟੀਮੇਟ ਜੇ ਕੋਈ ਡਿਵਾਈਨ ਇੱਕ ਹੈ ਤਾਂ ਨਿਰੰਕਾਰ ਹੈ। ਦੇਵ ਦੇਵਾ ਤਾਂ ਆਤਮਾ, ਉਹਨਾਂ ਦੇ ਵਿੱਚ ਹੀ ਡਿਵਿਨਿਟੀ ਆਫ ਦਾ ਸੋਲ, ਹਰ ਇੱਕ ਦੇ ਵਿੱਚ ਉਹ ਨਿਰੰਕਾਰ ਬੈਠਾ ਹੋਇਆ
ਆਤਮੰਗ ਸ਼੍ਰੀ ਵਾਸੁਦੇਵस्य ਡਿਵਾਈਨ ਇਮੈਕੂਲੇਟ ਲਾਰਡ ਹਿਮਸੈਲਫ। ਇਹ ਹੈ ਕਿ ਵੀ ਉਹ ਆਪਣੇ ਤੋਂ ਹੀ ਹੈ, ਸਵੈ ਭੰਗ ਹੈ, ਔਰ ਆਪ ਹੀ ਉਸ ਆਪਣੇ ਰੂਪ ਦੇ ਵਿੱਚ ਸਵੈ ਪ੍ਰਕਾਸ਼ਮਾਨ ਹੈ। ਜੇ ਕੋ ਜਾਣਸ ਭੇਵ, ਪਰ ਇਸ ਸੀਕ੍ਰੇਟ ਨੂੰ ਕਿ ਨਿਰੰਕਾਰ ਕਿਵੇਂ ਸਾਰਿਆਂ ਦੇ ਵਿੱਚ ਵੱਸਦਾ ਹੈ ਤੇ ਕਿਵੇਂ ਉਹ ਸਵੈ ਭੰਗ ਹੈ, ਇਸ ਨੂੰ ਕੋਈ ਵਿਰਲਾ ਜਾਣਦਾ ਹੈ। ਪਰ ਜਿਹੜਾ ਵਿਰਲਾ ਜਾਣਦਾ ਹੈ, ਜੇ ਕੋ ਜਾਣਸ ਭੇਵ, ਜੇ ਕਿਸੇ ਨੂੰ ਇਸ ਦੀ ਸਮਝ ਹੈ, ਨਾਨਕ ਤਾਂ ਕਾ ਦਾਸ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਉਹਨਾਂ ਦਾ ਦਾਸ ਹੈ, ਗੁਲਾਮ ਹੈ, ਸੋਈ ਨਿਰੰਜਨ ਦੇਵ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਅਲਟੀਮੇਟਲੀ ਨਿਰੰਕਾਰ ਹੀ ਨਿਰੰਜਨ ਹੈ, ਉਹੀ ਦੀ ਓਨਲੀ ਐਂਟੀਟੀ ਹੈ, ਔਰ ਬਾਕੀ ਸਾਰੇ ਜਿਹੜੇ ਨੇ ਉਹ ਉਸ ਦੇ ਵਿੱਚੋਂ ਹੀ ਨਿਕਲਦੇ ਨੇ। ਸੋ ਇਹ ਉਹੀ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਇਸ ਨਾਲ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।